दर्शकों ब्रेक तो बाद थोड़ा सब का भरपूर स्वागत है। सो व्यूअर्स गलबात करन जा रहे हैं भारत ते पाकिस्तान के हवाले नाल कि 7 8 9 10 मई ਨੂੰ ਆਪਰੇਸ਼ਨ ਸੰਦੂਰ ਵਿੱਚ ਪਾਕਿਸਤਾਨ ਵੱਲੋਂ ਭਾਰਤ ਨੂੰ ਜਿਹੜੀ ਦਿੱਤੀ ਗਈ ਸ਼ਿਕਸਤ ਤੇ ਜ਼ਖਮ ਜਿਹੜੇ ਨੇ ਅਜੇ ਵੀ ਰਿਸ ਰਹੇ ਨੇ, ਪਰ ਬੇਸ਼ਰਮ ਭਾਰਤ ਵੱਲੋਂ ਇਸ ਨੂੰ ਕਿਸੇ ਨਾ ਕਿਸੇ ਹਵਾਲੇ ਨਾਲ ਆਪਣੀ ਜਿੱਤ ਵਜੋਂ ਪੇਸ਼ ਕੀਤੇ ਜਾਣ ਦਾ ਜਿਹੜਾ ਸਿਲਸਿਲਾ ਹੈ ਉਹ ਬਰਾਬਰ ਜਾਰੀ ਹੈ। ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਸਵਿਟਜ਼ਰਲੈਂਡ ਸਥਿਤ ਇੱਕ ਥਿੰਕ ਟੈਂਕ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤੀ 에ਅਰ ਫੋਰਸ ਨੂੰ 10 ਮਈ ਤੱਕ ਪਾਕਿਸਤਾਨ 에ਅਰ ਫੋਰਸ ਤੇ ਬਰਥ ਹਾਸਲ ਹੋ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੱਕ ਬਾਹਮਣ ਆਪਰੇਸ਼ਨ ਸੰਦੂਰ ਨਹੀਂ ਛੱਡਦੇ ਕਿ ਵਿਕਟਰੀ ਹੋਈ, ਅਸੀਂ ਵੀ ਇਹਨਾਂ ਦਾ ਖਹਿੜਾ ਤਾਂ ਛੱਡਣਾ ਨਹੀਂ ਹੈ। ਇਹ ਤਾਂ ਰੋਜ਼ ਸੰਦੂਰ ਲੈ ਕੇ ਆ ਜਾਂਦੇ ਨੇ, ਅਸੀਂ ਵਾਪਸ ਉਹਨਾਂ ਕੋਲ ਸੰਦੂਰ ਦਾ ਡੱਬਾ ਇਹਨਾਂ ਦੇ ਸਿਰ 'ਚ ਸੁੱਟ ਦਿੰਦੇ ਹਾਂ ਵਾਪਸ। ਹੁਣ ਕਿਉਂਕਿ ਜਿੰਨੀ ਹਿਊਮੀਲੀਏਟਿੰਗ ਡਿਫੀਟ ਇਹਨਾਂ ਨੂੰ ਹੋਈ 4 ਰੋਜ਼ਾ, ਔਰ ਇਹਦੇ ਬਾਰੇ ਰਿਪੀਟਡਲੀ ਅਸੀਂ ਕਿਹਾ ਕਿ ਵੀ ਸਭ ਤੋਂ ਕ੍ਰੈਡੀਬਲ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਨੂੰ ਇੱਕ ਪਾਸੇ ਵੀ ਰੱਖ ਦਈਏ ਕਿ ਭਾਈ ਜਿਹੜੀ ਹੈ ਗੱਲ ਨਿਊਕਲੀਅਰ ਤੱਕ ਪਹੁੰਚ ਗਈ ਸੀ, ਔਰ ਜ਼ਾਹਰ ਹੈ ਕਿ ਵੀ ਦੋਨੋਂ ਔਰ 80 ਵਾਰ ਉਹ ਰਿਪੀਟ ਕਰ ਚੁੱਕੇ ਨੇ। ਸਭ ਤੋਂ ਕ੍ਰੈਡੀਬਲ ਜਿਹੜੀ 700 ਤੋਂ ਜ਼ਿਆਦਾ ਸਫ਼ਿਆਂ ਦੀ US ਕਾਂਗਰਸਮੈਨ ਔਰ ਸੈਨੇਟਰਾਂ ਦੀ ਰਿਪੋਰਟ, ਭਾਵੇਂ ਉਹ ਚਾਈਨਾ ਦੇ ਵੱਧਦੇ ਪ੍ਰਭਾਵ ਦੇ ਹਵਾਲੇ ਨਾਲ ਸੀ, ਉਸ ਦੇ ਵਿੱਚ ਇਹ ਚੈਪਟਰ ਵੀ ਕਿ ਚਾਈਨਾ ਨੇ ਕਿਵੇਂ ਕੋਆਪਰੇਟ ਕੀਤਾ ਆਪਰੇਸ਼ਨ ਸੰਦੂਰ 'ਚ, ਉਹਦੇ 'ਚ ਕਨਕਲੂਸਿਵਲੀ ਉਹਨਾਂ ਦਾ ਕਹਿਣਾ ਹੈ ਕਿ ਵੀ ਪਾਕਿਸਤਾਨ ਨੇ ਆਪਣੀ ਮਿਲਟਰੀ ਸੁਪੀਰੀਅਰਿਟੀ ਪ੍ਰੂਵ ਕੀਤੀ। ਅੱਛਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ 7 ਮਈ ਤੋਂ ਬਾਅਦ ਹੀ ਵਿਦਨ 24 ਆਵਰਸ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਲਗਾਤਾਰਤਾ ਦੇ ਨਾਲ ਫੋਰਨ ਮੀਡੀਆ ਨੂੰ ਕਰਕੇ ਜਿਹੜਾ ਬਰੀਫਿੰਗ ਕਰਦੇ ਰਹੇ ਕੀ ਉਸ ਦੀ बढ़त ਹੈ, ਕਿੱਥੇ ਕੀ ਹੈ, ਔਰ ਉਹਨਾਂ ਦਿਨਾਂ 'ਚ ਇਹ ਸਾਹਮਣੇ ਆ ਗਿਆ ਸੀ। ਔਰ ਜਿਵੇਂ ਰਾਫੇਲ ਦੇ ਸ਼ੇਅਰਾਂ ਦਾ ਡਿੱਗਣਾ, ਚਾਈਨੀਜ਼ ਜਿਹੜੇ ਸੀ ਉਹਨਾਂ ਦਾ ਅੱਪ ਜਾਣਾ, ਔਰ ਬਾਅਦ ਦੇ ਵਿੱਚ ਪਾਕਿਸਤਾਨ ਦੇ ਨਾਲ ਡਿਫੈਂਸ ਪੈਕਟ ਔਰ ਦੂਜੇ, ਕਿਉਂਕਿ ਸੈਟੇਲਾਈਟਸ ਜਿਹੜੀਆਂ ਨੇ ਉਹ ਚਾਈਨਾ ਹੋਏ, ਰਸ਼ੀਆ ਹੋਏ, ਅਮਰੀਕਾ ਹੋਏ, ਫਰਾਂਸ, UK, ਸਭ ਨੂੰ ਨਜ਼ਰ ਆਉਂਦਾ ਹੈ ਕਿ ਵੀ ਹੋ ਕੀ ਰਿਹਾ ਗਰਾਊਂਡ। ਇਹ ਤਾਂ ਹੈ ਨਹੀਂ ਹੈ, ਲੇਕਿਨ ਇੰਡੀਆ ਨੇ ਨਾ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਉਸ ਪੀਰੀਅਡ ਕਈ ਮਹੀਨੇ ਬਾਅਦ ਝੂਠ ਬੁਲਾਇਆ ਹੈ, ਉਹ ਦਾੜੀ ਕੱਟੇ 에ਅਰ ਫੋਰਸ ਦੇ ਚੀਫ ਕੋਲੋਂ ਤੇ ਦੂਜੇ ਕੋਲੋਂ। ਲੇਕਿਨ ਹੁਣ ਵੀ ਅਸੀਂ ਜ਼ਿਕਰ ਕੀਤਾ ਵੀ 26 ਜਨਵਰੀ ਦੀ ਪਰੇਡ ਦੇ ਵਿੱਚ ਵੀ ਉਹੀ ਰਾਫੇਲ ਤੇ ਉਹੀ ਦੂਜੇ ਮਿਗ ਤੇ ਫਲਾਣੇ ਟਮਕੇ ਤੇ ਸੰਦੂਰ ਦੀ ਫਾਰਮੇਸ਼ਨ ਔਰ ਬ੍ਰਹਮੋ ਜਿਹੜੀ ਹੈ ਮਿਸਲ ਤੇ ਫਲਾਣੇ ਦਾ ਡਿਸਪਲੇ ਦੱਸਣ ਦੇ ਲਈ ਕਿ ਜੀ ਡਿਸਾਈਸਿਵ ਵਿਕਟਰੀ ਹੋਈ। ਜਦੋਂ ਕੋਈ ਬਾਰ-ਬਾਰ ਇਸ ਕਿਸਮ ਦੀ ਗੱਲ ਕਰ ਰਿਹਾ ਹੁੰਦਾ, ਵੈਸੇ ਤਾਂ ਆਮ ਹੀ ਸਧਾਰਨ ਹੁੰਦਾ ਵੀ ਜਦੋਂ ਕੋਈ ਇਹ ਕਹੇ ਮੈਂ ਤਾਂ ਨਹੀਂ ਡਰਦਾ, ਇਹਦਾ ਮਤਲਬ ਹੁੰਦਾ ਵੀ ਉਹ ਡਰਿਆ ਹੋਇਆ। ਜੇ ਹੁਣ 7 8 9 10 ਮਈ ਨੂੰ 8 ਮਹੀਨੇ ਲੰਘ ਗਏ ਨੇ ਵੀ ਉਸ ਸਾਰੇ ਪੀਰੀਅਡ 'ਚ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਜੇ ਵੀ ਅਸੀਂ ਆਪਰੇਸ਼ਨ ਸੰਦੂਰ ਜਿਹੜਾ ਜਾਰੀ ਹੈ, ਫਿਰ ਜੇ ਤੁਹਾਡੀ ਇੰਨੀ ਸੁਪੀਰੀਅਰਿਟੀ ਹੈ, ਇੰਨੀ ਹਿਊਮੀਲੇਸ਼ਨ ਤੁਸੀਂ ਲੈ ਰਹੇ ਹੋ, ਦੁਨੀਆ ਭਰ 'ਚ ਥੂ ਤੁਹਾਡੇ ਤੇ ਹੋਈ ਹੈ, ਲੈ ਦੇ ਕਿ ਇਜ਼ਰਾਈਲ ਤੇ ਅਫਗਾਨਿਸਤਾਨ ਦੇ ਜਿਹੜੇ ਤਾਲਿਬਾਨ ਜਿਹੜੇ ਖੁਦ ਦਹਿਸ਼ਤਗਰਦੀ 'ਚ ਜਿਹੜੇ ਨੇ ਉਹ ਇੰਟਰਨੈਸ਼ਨਲ ਲਿਸਟਾਂ 'ਚ ਪਾਏ ਹੋਏ ਨੇ, ਉਹਨਾਂ ਤੋਂ ਬਿਨਾਂ ਦੁਨੀਆ ਦਾ ਕੋਈ ਮੁਲਕ ਤੁਹਾਡੇ ਨਾਲ ਨਹੀਂ ਖੜਿਆ। ਪਰ ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ ਜਾਂ ਕੋਈ ਨਾ ਕੋਈ ਆਪ ਕੱਢ ਲੈਂਦੇ ਨੇ। ਇਹ ਵੀ ਜਿਹੜੀ ਰਿਪੋਰਟ ਹੈ ਇਹਨਾਂ ਨੇ ਆਪ ਹੀ ਪੈਸੇ ਦੇ ਕੇ ਲਿਖਵਾਈ ਹੋਣੀ ਹੈ। ਇਹ ਸਵਿਟਜ਼ਰਲੈਂਡ ਦਾ ਇੱਕ ਥਿੰਕ ਟੈਂਕ ਹੈ, ਸੈਂਟਰ ਫਾਰ ਮਿਲਟਰੀ ਹਿਸਟਰੀ ਐਂਡ ਪਰਸਪੈਕਟਿਵ ਸਟੱਡੀਜ਼, ਉਹਦੀ ਰਿਪੋਰਟ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ, ਔਰ ਹੈਡਲਾਈਨ ਇਹ ਬਣਾਈ, ਆਪਰੇਸ਼ਨ ਸੰਦੂਰ Indian Air Force achieved air superiority over Pakistan by May 10th, says Swiss defense think tank. The report reveals that India's ability to sustain standoff attacks depended largely on availability of advanced munitions such as BrahMos and Scalp EG cruise missiles. कि जी इंडिया ने ये Scalp EG cruise missiles और BrahMos ਜਿਹੜੀਆਂ ਇਹਨਾਂ ਨੇ ਉਹਨੂੰ ਆਪਣਾ ਇੰਡੀਆ ਮੇਡ ਕਹਿੰਦੇ ਨੇ, ਇਹਦੇ ਨਾਲ बढ़त ਹਾਸਲ ਕੀਤੀ। ਫਿਰ ਉਹਨੇ ਜਿਹੜਾ ਆਪਣੇ ਆਪ ਨੂੰ ਮਿਲਟਰੀ ਵਾਰ ਹਿਸਟੋਰੀਅਨ ਕਹਿੰਦਾ ਐਡਰੀਅਨ ਫੌਂਟੇਰਲਿਸ, ਉਸ ਦੀ ਇਹ ਰਿਪੋਰਟ ਦੇ ਮੁਤਾਬਕ ਜੋ ਇੰਡੀਅਨ ਮੀਡੀਆ ਰਿਪੋਰਟ ਕਰ ਰਿਹਾ ਹੈ ਕਿ ਇੰਡੀਆ ਦੀ ਜਿਹੜੀ ਐਬਿਲਿਟੀ ਹੈ ਉਹ 10 ਮਈ ਨੂੰ ਪੂਰੀ ਤਰ੍ਹਾਂ ਉਹ ਪਾਕਿਸਤਾਨ 'ਤੇ ਹਾਵੀ ਹੋ ਗਏ ਸੀ, ਔਰ ਜਿਹੜਾ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਉਹ ਵਲਨਰੇਬਲ ਸੀ। ਪਹਿਲੇ 'ਚ ਭਾਵੇਂ ਜਿਹੜਾ ਪਾਕਿਸਤਾਨ ਦਾ ਦਾਅਵਾ ਹੈ ਕਿ 7 ਮਈ ਨੂੰ
ਪਾਕਿਸਤਾਨ ਦੀ ਆਰਟਿਲਰੀ ਨੇ ਓਪਨ ਫਾਇਰ ਕੀਤਾ ਲਾਈਨ ਆਫ ਕੰਟਰੋਲ ਦੇ ਉੱਤੇ ਵੀ, ਔਰ ਇੰਡੀਆ ਨੇ ਰੀਟੈਲੀਏਟ ਕੀਤਾ। ਫਿਰ ਉਸੇ ਨਾਈਟ ਪਾਕਿਸਤਾਨ 에ਅਰ ਫੋਰਸ ਨੇ ਲਾਰਜ ਸਕੇਲ ਓਫੈਂਸਿਵ ਜਿਹੜਾ ਹੈ ਉਹ ਕੀਤਾ, ਜਿਹਦੇ ਵਿੱਚ 300 ਡਰੋਨ, GF-17 ਫਾਈਟਰ ਤੇ CM-400 AKG ਮਿਸਲ ਸੀ। ਲੇਕਿਨ ਜਦੋਂ ਪਾਕਿਸਤਾਨ ਦਾ ਫੋਕਸ ਇਹਦੇ ਉੱਤੇ ਹੀ ਸੀ ਕਿ ਉਹਨਾਂ ਨੇ ਇੰਡੀਆ ਦੇ ਰਾਫੇਲ ਫਾਈਟਰਸ ਨੂੰ ਜਿਹੜਾ ਹੈ ਉਹ ਟਾਰਗੇਟ ਕੀਤਾ। ਇਹੀ ਉਹਨਾਂ ਦੇ ਪ੍ਰਾਇੋਰਟੀ ਟਾਰਗੇਟ ਸੀ। ਵਿਦਨ ਐਨ ਆਵਰ ਪਾਕਿਸਤਾਨ ਦਾ ਇਹ ਦਾਅਵਾ ਕਿ ਉਹਨਾਂ ਨੇ 6 ਇੰਡੀਆ ਦੇ ਜਿਹੜੇ ਨੇ ਉਹ ਜਹਾਜ਼ ਥੱਲੇ ਸੁੱਟੇ, ਜਿਨ੍ਹਾਂ ਦੇ ਵਿੱਚ 3 ਰਾਫੇਲ, ਇੱਕ SU-30 MKKI, ਇੱਕ MiG-29 UPG ਤੇ ਲਾਰਜ ਡਰੋਨ ਜਿਹੜਾ ਹੈ ਇੰਡੀਅਨ 에ਅਰ ਸਪੇਸ 'ਚੋਂ ਉਹਨਾਂ ਨੇ ਥੱਲੇ ਸੁੱਟਿਆ। ਔਰ ਫਿਰ ਜਿਹੜਾ ਇੰਡੀਆ ਨੇ ਜਦੋਂ ਮਈ 10 ਨੂੰ ਉਹਨਾਂ ਨੇ ਇੰਡੀਆ ਨੇ ਕੋਆਰਡੀਨੇਟਡ ਅਟੈਕ ਕੀਤਾ ਪਾਕਿਸਤਾਨ ਤੇ, ਜਿਹਦੇ 'ਚ ਉਹਨਾਂ ਨੇ ਬੜਤ ਲਈ 700 ਟਾਰਗੇਟ ਉਹਨਾਂ ਨੇ 200 ਕਿਲੋਮੀਟਰ ਇਨਸਾਈਡ ਪਾਕਿਸਤਾਨ 'ਚ ਜਾ ਕੇ ਸਟਰਕ ਕੀਤੇ, ਜਿਨ੍ਹਾਂ 'ਚ ਸਰਫੇਸ ਟੂ 에ਅਰ ਮਿਸਲ ਬੈਟਰੀ ਤੇ 5 에ਅਰ ਬੇਸ, ਨੂਰ ਖਾਨ 에ਅਰ ਬੇਸ ਇਸਲਾਮਾਬਾਦ ਦੇ ਨੇੜੇ, ਜਿਹਦਾ ਕਾਫੀ ਡੈਮੇਜ ਹੋਇਆ, ਕਮਾਂਡ ਐਂਡ ਕੰਟਰੋਲ ਸੈਂਟਰ ਇਹ ਵੋ। ਔਰ ਐਂਡ 'ਚ ਇਹ ਕੀਤਾ ਜੀ ਉਹਨਾਂ ਨੇ, ਇਹ ਜਿਹੜਾ ਹੈ ਇਹ ਥਿੰਕ ਟੈਂਕ ਦੀ ਰਿਪੋਰਟ ਉਹਨੇ ਕਨਕਲੂਡ ਕੀਤਾ ਹੈ ਕਿ ਆਪਰੇਸ਼ਨ ਸੰਦੂਰ marks a decisive evolution in India's counter-terrorism doctrine, equating major terrorist attacks with acts of war. The operation removes the distinction between terrorist groups and their state sponsors and underscores India's resolve to respond decisively without being deterred by Pakistan's nuclear arsenal. ਹੁਣ ਇੱਕ ਪਾਸੇ ਜੇ ਇਹ ਕਹਿਣਾ ਇਹ ਚਾਹੁੰਦਾ ਜਿਹੜਾ ਥਿੰਕ ਟੈਂਕ ਦੇ ਮੂੰਹ ਘੁਆ ਰਹੇ ਨੇ ਜੀ ਕਿ ਭਾਵੇਂ ਇਸ ਗੱਲ ਦਾ ਫੀਅਰ ਹੁੰਦਾ ਅੱਗੇ ਪਾਕਿਸਤਾਨ ਆਪਣਾ ਨਿਊਕਲੀਅਰ ਬਲਫ ਯੂਜ਼ ਕਰਦਾ ਹੈ ਕਿ ਜੀ ਵਾਰ ਨਿਊਕਲੀਅਰ ਹੋਏਗੀ, ਪਰ ਇੰਡੀਆ ਨੇ ਦੱਸ ਦਿੱਤਾ ਕਿ ਬਿਨਾਂ ਨਿਊਕਲੀਅਰ ਆਰਸੈਨਲ ਨੂੰ ਟੱਚ ਕੀਤੇ ਵੀ ਜਿਹੜਾ ਉਹ ਉਹਨਾਂ ਨੂੰ ਰਿਸਪੌਂਡ ਉਹਨਾਂ ਨੇ ਕੀਤਾ, ਜਿਹਨੂੰ ਐਨਦਰ ਨਾਰਮਲ ਕਹਿੰਦੇ ਨੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦਾ ਜੋ ਹਸ਼ਰ ਹੋਇਆ, ਔਰ ਇਹਨਾਂ ਨੇ ਜੇ ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ, ਔਰ ਅੱਜ ਤੱਕ ਵੀ ਇਹਨਾਂ ਦਾ ਕਿਸੇ ਦੇ ਵੀ ਇਹਨਾਂ ਦੇ ਫੋਰਨ ਮਿਨਿਸਟਰ ਜਾਂ ਇਹਨਾਂ ਦੇ ਐਂਬੈਸਡਰ ਜਾਂ ਕਿਸੇ ਦੀ ਹਿੰਮਤ ਨਹੀਂ ਪਈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਕਾਊਂਟਰ ਕਰਨ ਕਿ ਵੀ ਉਹਨਾਂ ਨੇ, ਔਰ ਇਹ ਜੰਗਬੰਦੀ ਦਾ ਐਲਾਨ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ। ਜੇ ਅਮਰੀਕਾ ਦੀ ਇਨਵੋਲਵਮੈਂਟ ਨਹੀਂ ਸੀ ਜਾਂ ਇਹਨਾਂ ਨੇ ਤਰਲੇ ਨਹੀਂ ਕੀਤੇ ਅਮਰੀਕਾ ਕੋਲ ਕਿ ਜੀ ਇਹ ਕਰਾਓ, ਤੇ ਫਿਰ ਅਮਰੀਕਾ ਨੇ ਕਿਵੇਂ ਐਲਾਨ ਕੀਤਾ ਪਹਿਲਾਂ ਕਿ ਵੀ ਸੀਜ਼ ਫਾਇਰ ਹੋ ਗਿਆ। ਅੱਛਾ, ਸੋ ਇਹਨਾਂ ਦੀ ਇਹ ਡਿਫੀਟ ਜਿਹੜੀ ਹੈ, ਇਹਨਾਂ ਨੂੰ ਜਿਹੜੀ ਮੁਕੰਮਲ ਸ਼ਿਕਸਤ ਹੋਈ, ਮੁਕੰਮਲ ਇੱਕ ਹੁੰਦਾ ਹੈ ਕਿ ਵੀ ਹੁਣ ਜਿਹੜੀਆਂ ਪਹਿਲੀਆਂ ਜੰਗਾਂ ਨੇ 65, 71, ਉਹ ਇਨਕਨਕਲੂਸਿਵ ਨੇ। ਥੋੜੀ ਜ਼ਮੀਨ ਇਧਰੋਂ ਉਹਨਾਂ ਨੇ ਲੈ ਲਈ, ਸਮਝੌਤਾ ਹੋਇਆ, ਤਾਸ਼ਕੰਦ ਹੋਇਆ, ਦੂਜਾ ਹੋਇਆ, ਵਾਪਸ ਕਰਤਾ। ਕਾਰਗਿਲ ਪਾਕਿਸਤਾਨ ਦੀ ਇੰਟੈਲੀਜੈਂਸ ਸਕਸੈਸ ਸੀ, ਇੰਡੀਆ 'ਚ ਇੰਟਰੂਡ ਕੀਤਾ, ਉਹ ਲੜੇ। ਫਿਰ ਵਾਜਪਾਈ ਜਿਹੜਾ ਕਲਿੰਟਨ ਦੇ ਕੋਲ ਪਹੁੰਚਿਆ, ਕਲਿੰਟਨ ਨੇ ਜਿਹੜਾ ਉਹ ਸ਼ਾਬਾਸ਼ ਉਹਨੂੰ ਜਿਹੜਾ ਨਵਾਜ਼ ਸ਼ਰੀਫ ਨੂੰ ਸੱਦਿਆ ਜਿਹੜਾ ਪ੍ਰਾਈਮ ਮਿਨਿਸਟਰ ਸੀ, ਉਹ ਵੀ ਉਦੋਂ ਵੀ ਕੋਈ ਇਹ ਨਹੀਂ ਸੀ ਨਿਊਕਲੀਅਰ ਡੈਟਰੈਂਟ ਤਾਂ ਪ੍ਰੂਵ ਹੋਇਆ ਪਾਕਿਸਤਾਨ ਦਾ, ਕਿਉਂਕਿ ਕਾਰਗਿਲ 'ਚ ਆਪਣੀਆਂ ਕੈਜੂਅਲਟੀਜ਼ ਲੈਂਦੇ ਰਹੇ, ਮਰਦੇ ਰਹੇ ਫੌਜੀ ਭਾਰਤ ਦੇ, ਲੇਕਿਨ ਪੱਛਮੀ ਫਰੰਟ ਨਹੀਂ ਖੋਲ੍ਹਿਆ ਕਿਉਂਕਿ ਉਦੋਂ ਤੱਕ ਜਿਹੜਾ ਪਾਕਿਸਤਾਨ ਆਲਰੇਡੀ 1998 ਦੇ ਵਿੱਚ ਨਿਊਕਲੀਅਰ ਬਣ ਚੁੱਕਾ ਸੀ। ਸੋ ਇਹ ਹੁਣ ਜਿਹੜਾ ਹਾਰਿਆ ਬੰਦਾ ਹੁੰਦਾ ਹੈ, ਜੇ ਉਹ ਇਹ ਕਹੀ ਜਾਏ ਵੀ ਮੈਂ ਜਿੱਤਿਆ ਨਹੀਂ ਜਿੱਤਿਆ, ਮੈਂ ਵੱਡਾ ਭਲਵਾਨ ਹੈ, ਉਹਨੂੰ ਤੁਸੀਂ ਕੀ ਕਰ ਸਕਦੇ ਹੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਲ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।